With your support, we can raise your voice globally. उन्होंने पगड़ी इशू नु बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिੱਖੀ दिया ते बेड़ा गर्क कीता है. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. Viewers, welcome back in our program. जी राज साहब साडे कोल अगली लिखत आई है बलजीत सिंह जी दी. ਇਹ ਲਿਖਦੇ ਹਨ ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ ਅਤੇ ਭੈਣ ਨੀਲਮ ਕੌਰ ਜੀ. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਡਾਕਟਰ ਸਾਹਿਬ ਅੱਜ ਮੈਂ SYL ਦੇ ਬਾਰੇ ਹੀ ਗੱਲ ਕਰਨੀ ਹੈ. ਕੁਝ ਦਿਨ ਪਹਿਲਾਂ ਇੱਕ ਕਹਾਣੀ ਸੁਣੀ ਸੀ WhatsApp ਤੇ, ਫਸਾਦੀ ਬੁੜੇ ਦੀ ਕਹਾਣੀ. ਪਿੰਡ ਵਿੱਚ ਇੱਕ ਬੁੜਾ ਸੀ, ਹਰ ਕੋਈ ਉਸ ਤੋਂ ਦੁਖੀ ਸੀ. ਕਈਆਂ ਤੇ ਝੂਠੇ ਮੁਕੱਦਮੇ ਕੀਤੇ ਹੋਏ ਸਨ, ਕਈਆਂ ਦੇ ਘਰਾਂ ਵਿੱਚ ਚੁਗਲੀਆਂ ਕਰਕੇ ਫਸਾਦ ਪਾਏ ਹੋਏ ਸਨ, ਕਈਆਂ ਨੂੰ ਨਸ਼ੇ ਕਰਨ ਲਗਾਇਆ ਹੋਇਆ ਸੀ ਅਤੇ ਇੱਕ ਦੋ ਮੁਟਿਆਰਾਂ ਵੀ ਖਰਾਬ ਕੀਤੀਆਂ ਹੋਈਆਂ ਸਨ. ਜਦੋਂ ਮਰਨ ਲੱਗਾ ਤਾਂ ਘਰੇ ਪੰਚਾਇਤ ਸੱਦ ਕੇ ਬੇਨਤੀ ਕਰ ਦਿੱਤੀ, ਮੈਂ ਸਾਰੀ ਉਮਰ ਮੰਦੇ ਕੰਮ ਕੀਤੇ ਹਨ, ਜਦੋਂ ਮੈਂ ਮਰਾਂ ਤਾਂ ਸ਼ਮਸ਼ਾਨ ਘਾਟ ਜਾਣ ਤੋਂ ਪਹਿਲਾਂ ਮੇਰੇ ਮੂੰਹ ਵਿੱਚ ਇੱਕ ਮੋਟਾ ਸਾਰਾ ਕਿੱਲਾ ਗੱਡ ਦਿਓ, ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਕਿ ਮੰਦੇ ਬੰਦੇ ਨਾਲ ਅੰਤ ਵਿੱਚ ਲੋਕ ਇਵੇਂ ਹੀ ਕਰਦੇ ਹਨ. ਮੇਰੀ ਆਖਰੀ ਇੱਛਾ ਪੂਰੀ ਜ਼ਰੂਰ ਕਰਿਓ, ਨਹੀਂ ਤਾਂ ਪਾਪ ਲੱਗੂ. ਲੋਕਾਂ ਨੇ ਪਾਪ ਤੋਂ ਡਰਦੇ ਹੋਏ ਇਵੇਂ ਹੀ ਕੀਤਾ. ਜਦੋਂ ਸ਼ਮਸ਼ਾਨ ਘਾਟ ਜਾ ਰਹੇ ਸੀ ਤਾਂ ਅੱਗੋਂ ਪੁਲਿਸ ਟੱਕਰ ਗਈ. ਸ਼ੱਕ ਹੋਣ ਤੇ ਪੁਲਿਸ ਨੇ ਪੁੱਛਿਆ, ਇਹ ਕੀ ਹੈ? ਲੋਕਾਂ ਕਿਹਾ ਕਿ ਬੁੜਾ ਮਰ ਗਿਆ ਸੀ, ਅੰਤਮ ਇੱਛਾ ਪੂਰੀ ਕੀਤੀ ਹੈ. ਥਾਣੇਦਾਰ ਗਾਲ ਕੱਢ ਕੇ ਕੜਕਿਆ, ਅੰਤਮ ਇੱਛਾ ਪੂਰੀ ਕੀਤੀ ਹੈ ਕਿ ਮੂੰਹ ਵਿੱਚ ਕਿੱਲਾ ਗੱਡ ਕੇ ਬੁੜਾ ਮਾਰ ਦਿੱਤਾ? ਸਭ ਤੇ ਕਤਲ ਦਾ ਕੇਸ ਪੈ ਗਿਆ, ਜੇਲ੍ਹ ਹੋ ਗਈ. 3 ਮਹੀਨਿਆਂ ਬਾਅਦ ਜ਼ਮਾਨਤਾਂ ਹੋਈਆਂ ਅਤੇ ਉਮਰ ਭਰ ਕਚਹਿਰੀਆਂ ਦੇ ਚੱਕਰ ਕੱਟਦੇ ਰਹੇ. ਬਾਅਦ ਵਿੱਚ ਹੋਸ਼ ਆਈ ਕਿ ਬੁੜਾ ਜਾਂਦੀ ਵਾਰ ਵੀ ਆਪਣੀ ਆਦਤ ਅਨੁਸਾਰ ਫਸਾਦ ਕਰ ਗਿਆ. ਆਪਣਾ ਪੰਜਾਬ ਵਿੱਚ ਬੁੜਾ ਵੀ ਉਹੀ ਜੜੀ ਦਾ ਅੰਤਮ ਸਮੇਂ SYL ਦੇ ਪਾਣੀ ਦੇ ਨਾਂ ਤੇ ਦੰਗੇ ਕਰਵਾ ਕੇ ਕਈ ਘਰਾਂ ਨੂੰ ਮਾਤਮੀ ਬਣਾਏਗਾ. ਡਾਕਟਰ ਸਾਹਿਬ, ਇਹ ਕਹਾਣੀ ਸ਼ਾਇਦ ਕਿਸੇ ਨੇ ਮਜ਼ਾਕ ਵਿੱਚ ਲਿਖੀ ਹੋਵੇ, ਪਰ ਇਹ ਇੱਕ ਗੰਭੀਰ ਮੁੱਦਾ ਹੈ. ਇਸ ਮੁੱਦੇ ਤੇ ਆਪਣੇ ਵਿਚਾਰ ਜ਼ਰੂਰ ਦਿਓ ਜੀ. ਅਗਲਾ ਮੁੱਦਾ ਜਲਦ ਹੀ ਸਾਂਝਾ ਕਰਾਂਗਾ. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. देखो जी, बलजीत सिंह जी का बहुत बहुत शुक्रिया. उन्होंने और बहुत वार कुछ गल्लां दो लाइनां दे विच कपलेट दे विच जां बंद दे विच पोइट्री दी दुनिया च कहियां जांदियां जी. एक जमाना सी लंबियां लंबियां कहानियां बड़ियां पॉपुलर हुंदियां सी, फिर उस कहानी दे नाल ही नावल शब्द भी जुड़ गया तो बहुत कहानी लंबी हो जाती सी ते फिर कांड बना के नावल बन जाता सी. कुछ दहाकिਆਂ ਤੋਂ ਦਹਾਕਾ 2 ਦਹਾਕੇ ਤੋਂ ਜ਼ਿਆਦਾ ਪੋਪੂਲਰ ਮਿੰਨੀ ਕਹਾਣੀਆਂ ਹੋਈਆਂ, ਕਿਉਂਕਿ ਉਹਨਾਂ ਨੂੰ ਸੀ ਵੀ ਕਈ ਵਾਰੀ ਅਟੈਂਸ਼ਨ ਸਪੈਨ ਨਹੀਂ ਹੁੰਦਾ ਕਿੰਨਾ ਕੋ ਲੰਬੀ ਕਹਾਣੀ ਪੜ੍ਹਦਾ ਜੀ, ਤੇ ਉਹ ਫਿਰ ਛੋਟੀਆਂ ਕਹਾਣੀਆਂ ਮਿੰਨੀ ਕਹਾਣੀਆਂ ਦੇ ਵਿੱਚ ਅਖੀਰਲੀਆਂ ਲਾਈਨਾਂ ਜਿਹੜੀਆਂ ਨੇ ਉਹੀ ਉਹਦਾ ਤਤਸਾਰ ਹੁੰਦੀਆਂ ਸੀ ਜਾਂ ਲੈਸਨ ਹੁੰਦਾ ਸੀ ਜੀ. ਸੋ ਮੈਂ ਸਮਝਦਾ ਹਾਂ ਵੀ ਜਿਹੜਾ ਬੁੜਾ ਜਿਹਦੇ ਬਾਰੇ ਅਮਰਿੰਦਰ ਸਿੰਘ ਕਹਿੰਦਾ ਹੁੰਦਾ ਕਿ ਇਹਨੂੰ ਜਿੰਨੀ ਵਾਰੀ ਉਮਰ ਪੁੱਛੋ 19 ਸਾਲ ਦੱਸਦਾ, ਇੰਨੇ ਸਾਲ ਹੋ ਗਏ ਇਹਨਾਂ ਨੂੰ ਪੁੱਛਦੇ ਆ ਜੀ.
ਔਰ ਉਹਨਾਂ ਨੇ ਕਿਉਂਕਿ ਸਟੋਰੀ ਆਪਣੇ ਆਪ ਦੇ ਵਿੱਚ ਹੀ ਕੰਪਲੀਟ ਹੈ ਕਿ ਭਾਈ ਇਹ ਜਿਹੜਾ SYL ਕਨਾਲ ਦਾ ਮੁੱਦਾ ਹੈ ਵੀ ਸਾਰੀ ਉਮਰ ਇਹਦਾ ਕੈਰੀਅਰ ਹੁਣ ਲਗਭਗ 50 ਸਾਲ ਦਾ 1960ਵਿਆਂ 'ਚ ਪਹਿਲੀ ਵਾਰੀ 50ਵਿਆਂ 'ਚ ਹੀ ਮੇਰਾ ਖਿਆਲ ਅਖੀਰ 'ਚ ਖਲੋਤਾ ਸੀ MLA ਲਈ। ਸੋ ਲਗਭਗ ਅੱਧੀ ਸਦੀ ਜਿਹੜਾ ਹੈ ਇਹ ਅਕਾਲੀ ਸਿਆਸਤ 'ਚ ਆ ਕੇ ਇਹਨੇ ਜਿਸ ਤਰੀਕੇ ਦਾ ਪਹਿਲਾਂ ਭਾਰਤੀ ਜਨਸੰਘ ਦੇ ਪੇਟੇ ਪਾਇਆ ਪੰਥ ਨੂੰ, ਫਿਰ ਕਿਸ ਤਰੀਕੇ ਨਾਲ ਹੁਣ ਸਿੱਧੇ ਤੌਰ ਤੇ RSS ਦਾ ਹੱਥ ਠੋਕਾ ਬਣਿਆ, ਕਿਵੇਂ ਧਰਮ ਯੁੱਧ ਮੋਰਚੇ ਦੇ ਨਾਂ ਥੱਲੇ ਸੰਵਿਧਾਨ ਪਾੜਨ ਵਾਲਾ ਵੀ ਇਹ ਹੈ, ਆਰਟੀਕਲ 25B, ਫਿਰ ਜੂਨ 84 ਹੋਇਆ ਤੇ ਇਹਨੇ ਕਾਲ ਦੇ ਦਿੱਤੀ ਫੌਜੀਆਂ ਨੂੰ ਦੂਜਿਆਂ ਨੂੰ ਕਿ ਬੈਰਕਾਂ ਛੱਡ ਦਿਓ, ਹੁਣ ਸਾਡੀ ਕੋਈ ਇਹਨਾਂ ਦੇ ਨਾਲ ਸਾਂਝ ਨਹੀਂ। ਜੁਝਾਰੂਆਂ ਦੀਆਂ ਸ਼ਹੀਦੀਆਂ ਵੇਲੇ ਉਹਨਾਂ ਦੇ ਭੋਗਾਂ ਤੇ ਜਾ ਕੇ ਜਿਹੜਾ ਉਹ ਗਰਮ ਤਕਰੀਰਾਂ ਕਰਦਾ ਰਿਹਾ ਜੀ। ਔਰ ਹੁਣ ਇਹ ਜਿਹੜਾ ਕਹਿੰਦਾ ਜੀ ਪੰਜਾਬ 'ਚ ਅਸੀਂ ਜਿਹੜਾ ਉਹ ਬਿਲਕੁਲ ਪੱਤਾ ਵੀ ਨਹੀਂ ਹਿੱਲਣ ਦਿਆਂਗੇ, ਕੋਈ ਐਸਾ ਨਹੀਂ ਹੋਣ ਦਿਆਂਗੇ। ਹੁਣ ਭਗਤ ਰਵਿਦਾਸ ਜੀ ਦੀ ਯਾਦ 'ਚ ਕੋਈ ਜਿਹੜਾ ਹੈ ਉਹ ਮੈਮੋਰੀਅਲ ਬਣਾਇਆ ਉੱਥੇ ਵੀ ਕਿ ਜੀ ਪੰਜਾਬ ਦੀ ਅਸੀਂ ਫਿਰਕੂ ਏਕਤਾ ਭੰਗ, ਹੁਣ ਉੱਥੇ ਕੌਣ ਫਿਰਕੂ ਏਕਤਾ ਭੰਗ ਕਰ ਰਿਹਾ, ਲੇਕਿਨ ਇਹ ਦੱਸਣ ਦੇ ਲਈ ਮੈਜੋਰਿਟੀ ਹਿੰਦੂ ਕਮਿਊਨਿਟੀ ਨੂੰ ਕਿ ਮੈਂ ਤੁਹਾਡਾ ਜਿਹੜਾ ਹੈ ਉਹ ਸਭ ਤੋਂ ਵੱਡਾ ਸੇਵਾਦਾਰ ਹੈ। ਔਰ ਹਾਲਾਂਕਿ ਲਾਅ ਐਂਡ ਆਰਡਰ ਦਾ ਜੋ ਹਾਲ ਪੰਜਾਬ 'ਚ ਚੱਲ ਰਿਹਾ, ਨਾਮਧਾਰੀਆਂ ਦਾ ਗੁਰੂ ਜਗਜੀਤ ਸਿੰਘ ਉਹਦੀ ਘਰ ਵਾਲੀ ਬੁੱਢੀ 82-83 ਸਾਲਾਂ ਦੀ, ਉਹਨੂੰ ਮਾਰਤਾ ਕਿਸੇ ਨੇ ਕਿਉਂਕਿ ਉਹਦੇ ਦੋ ਭਰਾ ਨੇ, ਉਹੀ ਕੋਈ ਉਦੈ ਸਿੰਘ ਹੈ ਕੋਈ ਦਲੀਪ ਸਿੰਘ ਆਪਸ 'ਚ, ਕਿਉਂਕਿ ਪ੍ਰਾਪਰਟੀ ਹੈ ਕਰੋੜਾਂ ਦੀ। ਹੁਣ ਇਹ ਜਿਹੜਾ ਅਦਰਵਾਈਜ਼ ਤੁਸੀਂ ਬਹੁਤ ਸਾਦਾ ਪਹਿਰਾਵਾ ਪਹਿਨੋ ਚੰਗਾ ਲੱਗਦਾ ਹੈ, ਚਿੱਟਾ ਕੁੜਤਾ ਪਜਾਮਾ, ਬੜੀ ਸਾਦਾ ਪੱਗ, ਗੁਰਮੁਖੀ ਦਸਤਾਰ, ਇੱਥੋਂ ਹੀ ਸ਼ੁਰੂ ਹੋਇਆ ਸੀ ਬੜਾ ਚੰਗਾ ਜੀਵਨ। ਔਰ ਨਾਮਧਾਰੀ ਲਹਿਰ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਓਵਰਆਲ ਰਿਵਾਈਵਲ ਦੇ ਵਿੱਚ। ਪਰ ਅੱਜ ਤੁਸੀਂ ਦੇਖ ਲਓ ਕਿਸ ਲੈਵਲ ਤੱਕ ਪਹੁੰਚ ਗਏ, ਇਕੱਲਾ ਪਹਿਰਾਵਾ ਪਹਿਨਣ ਨਾਲ ਤਾਂ ਨਹੀਂ ਹੁੰਦਾ ਵੀ ਜਦਾਦ ਦੇ ਰੌਲੇ ਨੇ ਔਰ ਕਿਸ ਕਿਸਮ ਦਾ। ਔਰ ਬਾਦਲ ਸ਼ੁਰੂ ਤੋਂ ਹੀ ਜਿਹੜਾ ਪਹਿਲਾਂ ਨਾਮਧਾਰੀ ਗੁਰੂ ਦੇ ਵੀ ਪੈਰਾਂ 'ਚ ਜਾ ਕੇ ਬੈਠਦਾ ਰਿਹਾ, ਫਿਰ ਗੁਰੂ ਨਾਨਕ ਯੂਨੀਵਰਸਿਟੀ ਦੇ ਵਿੱਚ ਸਤਿਗੁਰੂ ਰਾਮ ਸਿੰਘ ਚੇਅਰ ਵੀ ਬਣਾਈ, ਛੁੱਟੀ ਵੀ ਡਿਕਲੇਅਰ ਕੀਤੀ ਜਿਹੜੇ ਉਹਨਾਂ ਦੇ ਜਨਮ ਦਿਨ ਦੀ, ਔਰ ਦੂਸਰਾ ਹੁਣ ਵੀ ਉੱਥੇ ਬੈਠਾ ਉਹਨਾਂ ਨਾਲ ਬੱਗੇ ਕੱਪੜੇ ਵਾਲਿਆਂ ਨਾਲ ਐ ਸੋਗ ਕਰ ਰਿਹਾ। ਪਰ ਲਾਅ ਐਂਡ ਆਰਡਰ ਦੀ ਕੀ ਹਾਲਤ, ਉੱਥੇ ਬੈਠਿਆਂ ਉਹ ਕਹਿ ਰਹੇ ਨੇ ਜੀ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਇੰਟਰਵੀਨ ਕਰੇ। ਹਾਲਾਂ ਵਿਦਿਨ 2-3 ਆਵਰਸ ਦੋਨੋਂ ਪਿਓ ਪੁੱਤਰ ਨੇ ਐਲਾਨ ਕਰਤਾ ਸਪੈਸ਼ਲ ਇਨਵੈਸਟੀਗੇਟਿਵ ਟੀਮ ਹੋਏਗੀ, ਇਹਨੂੰ ਪ੍ਰੋਬ ਕਰੇਗਾ। ਸਭ ਨੂੰ ਪਤਾ ਹੈ ਇਸ ਤੋਂ ਪਹਿਲਾਂ ਕਿਹੜੇ ਹਮਲੇ ਨਹੀਂ ਹੋਏ ਇਹਦੇ ਉੱਤੇ। ਜਿਹੜਾ ਦੂਜਾ ਜਦੋਂ ਇੰਗਲੈਂਡ ਗਿਆ ਉੱਥੇ ਵੀ ਹਮਲਾ ਹੋਇਆ, ਇਹਨਾਂ ਦਾ ਜਦਾਦ ਦਾ ਰੌਲਾ ਹੈ, ਭਰਾਵਾਂ ਦੀ ਲੜਾਈ ਹੈ। ਲੇਕਿਨ ਇਸ ਮਾਮਲੇ ਨੂੰ ਕਿਸ ਹੱਦ ਤੱਕ ਲਿਜਾਣਾ ਔਰ ਕਿਵੇਂ ਪੁਲਿਸ ਕਰਨ ਲਈ ਜਾਂਦਾ। ਤੇ ਦੂਸਰੇ ਪਾਸੇ ਜਿਵੇਂ ਇਹਨਾਂ ਨੇ SYL ਕਨਾਲ ਦੀ ਗੱਲ ਕੀਤੀ, ਹੁਣ ਕੱਲ ਜਦੋਂ ਦਿੱਲੀ ਦੇ ਵਿੱਚ ਆਰਗੂਮੈਂਟ ਸੁਪਰੀਮ ਕੋਰਟ ਚੱਲ ਰਿਹਾ ਸੀ, 4 ਸਟੇਟਾਂ ਇੱਕ ਪਾਸੇ ਹੋ ਗਈਆਂ ਜਿਨ੍ਹਾਂ 'ਚ ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ, ਰਾਜਸਥਾਨ। ਉਹ ਹੈਡਲਾਈਨ ਹੀ ਸੀ ਕਿ 4 ਸਟੇਟਸ ਗੈਂਗ ਅਪ ਅਗੇਂਸਟ ਪੰਜਾਬ। ਉਹਨਾਂ ਨੇ ਉਹਨੂੰ ਕਿਹਾ ਜਿਹੜਾ ਪੈਨਲ ਸੀ ਜਾਂ ਦੂਜਾ, ਔਰ ਪੰਜਾਬ ਦਾ ਜਿਹੜਾ ਉੱਥੇ ਕੋਈ ਆਰਗੂ ਕਰ ਰਿਹਾ ਸੀ ਉਹਨੇ ਕਿਹਾ ਜੀ ਜੇ ਨਹੀਂ ਹੈ ਤਾਂ ਅਸੀਂ ਚਲੇ ਜਾਂਦੇ। ਸੈਂਟਰ ਦਾ ਆਇਆ ਹੀ ਨਹੀਂ, ਸੈਂਟਰ ਦਾ ਅਟਾਰਨੀ ਜਨਰਲ ਰਣਜੀਤ ਕੁਮਾਰ ਵੀ ਨਹੀਂ ਆਇਆ, ਦੂਜਾ ਵੀ ਨਹੀਂ ਆਇਆ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਡੈਡ ਇਸ਼ੂ ਜਿਹੜਾ 90-91 ਜੀ ਜੁਝਾਰੂਆਂ ਨੇ ਤਾਂ SYL ਕਨਾਲ ਦਾ ਮੁੱਦਾ ਮੁਕਾ ਦਿੱਤਾ ਸੀ। ਸਿਰਫ ਇੱਕ ਘਟੀਆ ਸਿਆਸਤ 2016 ਦੀਆਂ ਚੋਣਾਂ ਲਈ ਔਰ ਆਪਸ ਦੇ ਵਿੱਚ ਕੱਲ ਵੀ ਇੱਦਾਂ ਦਾ ਇੱਕ ਧਮਕੀ ਭਰਾ ਬਿਆਨ ਆਇਆ ਸੀ, ਬਿਲਕੁਲ ਹਰਿਆਣਾ ਰਾਜਸਥਾਨ ਨੂੰ ਇੱਕ ਬੂੰਦ ਵੀ ਪਾਣੀ ਦੀ ਨਹੀਂ ਦਿਆਂਗੇ। ਤੁਹਾਡੇ ਤੋਂ ਪਾਣੀ ਕੌਣ ਹੈ ਇਸ ਵੇਲੇ, ਕਿੱਥੇ ਨਹਿਰ ਹੈ, ਕਿਹਨੇ ਪਾਣੀ ਦੇਣਾ ਹੈ। ਪਰ ਔਰ ਜਿਸ ਕਿਸਮ ਦਾ ਇਹ ਬਣਾ ਰਿਹਾ ਇਹ ਸਾਰਾ ਫਸਾਡ ਇਹਨੇ ਖੜਾ ਕੀਤਾ, ਇਹ ਮਕਸਦ ਅਲਟੀਮੇਟਲੀ ਚੋਣਾਂ ਜਿੱਤਣਾ। ਪਰ ਇਸ ਕਿਸਮ ਦੀਆਂ ਬਿਆਨਬਾਜ਼ੀਆਂ ਜਿਹੜੀਆਂ ਕਿ ਘਟੀਆ ਲੈਵਲ ਤੇ ਜਾ ਕੇ ਖਾਮਖਾਹ ਦੀ ਪ੍ਰੋਵੋਕੇਸ਼ਨ ਵਾਲੀਆਂ ਨੇ, ਕਿਉਂਕਿ ਅਲਟੀਮੇਟਲੀ ਜਿੱਧਰ ਨਾਗਪੁਰ ਵਾਲਿਆਂ ਨੇ ਕਹਿਣਾ ਇਹਨੇ ਉਧਰ ਹੀ ਜਾ ਕੇ ਡਿੱਗਣੇ। ਸੋ ਇਹਨਾਂ ਦਾ ਬਲਜੀਤ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ ਕਿ ਉਹਨਾਂ ਨੇ ਫਸਾਦੀ ਬੁੜੇ ਵਾਂਗੂ ਜਿਹਨੇ ਕਹਿ ਕੇ ਮੇਰੀ ਅੰਤਮ ਇੱਛਾ ਵੀ ਮੂੰਹ 'ਚ ਕਿੱਲਾ ਕੱਢੋ ਤੇ ਸਾਰਾ ਪਿੰਡ ਜੇਲ੍ਹ ਪਹੁੰਚਾਤਾ ਤੇ ਸਾਰੀ ਉਮਰ ਤਰੀਕਾਂ ਭੁਗਤਦੇ ਰਹੇ। ਸੋ ਇਹਨੇ ਵੀ ਅੱਧੀ ਸਦੀ 'ਚ ਜੋ ਹਾਲ ਪੰਜਾਬ ਦਾ ਬੇੜਾ ਗਰਕ ਕੀਤਾ, ਸਿੱਖਾਂ ਦਾ ਕੀਤਾ, ਔਰ ਵਾਕਈ ਇਹ ਮਰਨ ਲੱਗਿਆ ਫਸਾਦੀ। ਅਜੇ ਮਰਦਾ ਤਾਂ ਨਹੀਂ ਇੰਨੀ ਜਲਦੀ, SYL ਕਨਾਲ ਨਹੀਂ, ਪਤਾ ਨਹੀਂ ਹੋਰ ਕੀ ਇਹਨੇ ਫਸਾਦ ਵੀ ਕਰਨਾ। ਇਹ ਵੀ ਇਸ ਕਿਸਮ ਦੀ ਸੋਚ ਦਾ ਹੀ ਇਹ ਨਤੀਜਾ ਹੈ ਜਿਸ ਤਰੀਕੇ ਨਾਲ SYL ਇਸ਼ੂ ਇਸ ਵੇਲੇ ਡਿਸਕਸ ਕੀਤਾ ਜਾ ਰਿਹਾ। ਜੀ ਡਾਕਟਰ ਸਾਹਿਬ ਬਿਲਕੁਲ ਇਸ ਨਾਲ ਲੈਣੇ ਬ੍ਰੇਕ। ਵੀਅਰਸ ਤੁਸਾਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।